ਫੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਅੱਜ ਇੱਕ ਬੜਾ ਅੱਛਾ ਆਰਟੀਕਲ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ ਹੈ। ਇਹ ਮਿਸਟਰ ਅਦਿੱਤਿਆ ਮੈਨਨ ਦਾ ਲਿਖਿਆ ਹੋਇਆ ਜੀ, ਔਰ ਉਹਨੇ ਵੀ ਇਹ RSS ਦੀ ਖੇਡ ਕੀ ਹੈ ਸਿੱਖਾਂ 'ਚ। ਉਹਦਾ ਹੈਡਿੰਗ ਹੀ ਇਹ ਹੈ, RSS ਇਜ਼ ਦ ਐਂਟਾਈਥੀਸਿਸ ਆਫ ਸਿੱਖਿਜ਼ਮ, ਸਿੱਖਸ ਰੈਜ਼ਿਸਟ ਸੰਘ ਐਕਸਪੈਂਸ਼ਨ ਇਨ ਪੰਜਾਬ। ਕਿਉਂਕਿ ਹੁਣ ਜਦੋਂ ਅਸੀਂ ਦੇਖ ਰਹੇ ਹਾਂ, ਇੱਕ ਪਾਸੇ ਤਾਂ ਬਾਹਰ ਅਸੀਂ ਇਹ ਰਾਸ਼ਟਰੀ ਸਿੱਖ ਸੰਗਤ ਦਾ ਡਰਾਮਾ ਔਰ ਇਸ ਨੂੰ ਦੇਖ ਰਹੇ ਹਾਂ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ RSS ਦਾ ਸ਼ੋ ਬॉय ਅਮਰਿੰਦਰ, ਜਿਵੇਂ DGP ਸੁਰੇਸ਼ ਅਰੋੜਾ, ਜਿਹਨੇ ਪੰਜਾਬ ਦੇ ਵਿੱਚ 80ਵੇਂ ਔਰ 90ਆਂ ਦੇ ਵਿੱਚ ਹਜ਼ਾਰਾਂ ਸਿੱਖ ਨੌਜਵਾਨ ਜਿਵੇਂ ਸੁਮੇਧ ਸੈਣੀ, ਇਜ਼ਹਾਰ ਆਲਮ, ਸਵਰਨਾ ਘੋਟਣਾ, ਚਟੋਪਧਿਆਏ, ਜਿਹੜੇ ਕਿਲਰ ਸੀ, ਉਹਨਾਂ ਵਾਂਗ ਅੰਮ੍ਰਿਤਸਰ SP SSP ਰਿਹਾ, ਇਹਨੇ ਮਾਰੇ ਜੀ। ਇਹ ਸਾਰਾ ਜਿਹੜੇ ਨੇ ਇਹਨੇ ਪਹਿਲਾਂ ਇੱਕ ਡਰਾਮਾ ਕਰਕੇ ਔਰ ਪੂਰੀ ਪ੍ਰੈਸ ਲਈ ਜਿਹੜਾ ਇੱਕ ਪ੍ਰੈਸ ਕਾਨਫਰੰਸ ਕਰਕੇ ਜੀ ਅਸੀਂ ਜਿਹੜੇ 5-6 ਟਾਰਗੇਟ ਕਿਲਿੰਗਸ ਹੋਈਆਂ ਸੀ ਹਿੰਦੂ ਲੀਡਰਾਂ ਦੀਆਂ, ਉਹ ਅਸੀਂ ਫੜ ਲਏ ਨੇ ਔਰ ਇਹ ਨੇ। ਔਰ ਉਹਦੇ 'ਚ ਉਹਨਾਂ ਨੇ ਝੂਠੇ ਜਗਤਾਰ ਸਿੰਘ ਜੌਲ ਨਾਂ ਦੇ ਜਿਹੜੇ ਬ੍ਰਿਟਿਸ਼ ਸਿਟੀਜ਼ਨ ਨੇ ਸਕਾਟਲੈਂਡ ਦੇ, ਉਹਨਾਂ ਨੂੰ ਵੀ ਫੜੁੰਗ ਲਿਆ ਲੋਕਲੀ। 2-1 ਦੇ ਨਾਂ ਨਾਲ ਵੈਸੇ ਹੀ ਕੈਨੇਡੀਅਨ ਲਾਤਾ। ਮੈਂ ਪੁੱਛਿਆ ਕੈਨੇਡਾ 'ਚੋਂ, ਕਹਿੰਦੇ ਕੈਨੇਡਾ ਨਾਲ ਕੋਈ ਸਬੰਧ ਨਹੀਂ ਆ, ਉਹੀ ਕਦੇ ਆ ਕੇ ਗਿਆ ਹੋਣਾ ਜਾਂ ਲੋਕਲੀ ਜੋਕਿੰਗਲੀ ਕਿਸੇ ਨੇ ਨਾਂ ਰੱਖਿਆ ਹੋਣਾ ਜੀ। ਕਿਉਂਕਿ ਜਿਹੜਾ ਇਹਨਾਂ ਦਾ ਇਹ ਸਾਰਾ ਇਹ ਪ੍ਰੀਚ ਕਰ ਰਿਹਾ ਅਮਰਿੰਦਰ, ਡਾਇਸਪੋਰਾ, ਜੇ ਸਾਨੂੰ ਲੱਗਦਾ 5 ਮਿਲੀਅਨ ਸਿੱਖ ਡਾਇਸਪੋਰਾ ਗੇਮ ਚੇਂਜਰ ਹੈ, ਤੇ ਦੁਸ਼ਮਣ ਉਸ ਤੋਂ ਪਹਿਲਾਂ ਕਦਮ ਹੈ ਜਿਹੜਾ। ਔਰ ਸੁਰੇਸ਼ ਅਰੋੜੇ ਵਰਗਾ ਬੰਦਾ ਇਹ ਸਾਰੇ ਫੜੋ ਫੜੀ ਤੋਂ ਬਾਅਦ ਇੱਕਦਮ ਬਾਅਦ ਸੁਰੇਸ਼ ਅਰੋੜਾ ਦੀ ਇੱਕ ਵੀਡੀਓ ਆਈ, ਉਹਨੇ ਕਿਹਾ ਜੀ ਮੈਂ ਬੜਾ ਪਰੇਸ਼ਾਨ ਸੀ ਕਿ ਵੀ ਫੜੇ ਨਹੀਂ ਜਾ ਰਹੇ, ਮੈਂ ਦਰਬਾਰ ਸਾਹਿਬ ਜਾ ਕੇ ਅਰਦਾਸ ਕੀਤੀ ਔਰ ਦੇਖੋ ਇੰਨੇ ਘੰਟੇ ਦੇ ਵਿੱਚ ਜਿਹੜਾ ਹੈ ਉਹ ਸਾਰੇ ਫੜੇ। ਹੁਣ ਜਦੋਂ ਤੁਸੀਂ ਇਹਨੂੰ ਕਹਿੰਦੇ ਟੂ ਮਚ ਐਵੀਡੈਂਸ ਕਿ ਵੀ ਤੂੰ ਕਿਲਰ ਬੰਦਾ ਹੈ ਔਰ ਜਿਹੜੀ ਜੇ ਤੁਸੀਂ ਕਦੇ ਰੱਬ ਨਾਲ ਕੋਈ ਸੰਬੰਧ ਜੋੜਦੇ ਵੀ ਹੋ, ਉਹ ਪਬਲਿਕ ਡੋਮੇਨ ਦਾ ਨਹੀਂ ਹੁੰਦਾ, ਉਹ ਤੁਹਾਡਾ ਰੱਬ ਨਾਲ ਰਿਸ਼ਤਾ ਹੁੰਦਾ ਹੈ, ਤੁਸੀਂ ਕੀ ਮੰਗਦੇ ਹੋ ਕੀ। ਪਰ ਉਸ ਸਾਰੇ ਤੋਂ ਇਹ ਗੱਲ ਜ਼ਾਹਰ ਸੀ ਕਿ ਵੀ ਇਹ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੁਣ ਸਾਹਮਣੇ ਆਇਆ ਵੀ ਉਹਦਾ ਜਗਤਾਰ ਸਿੰਘ ਜੌਲ ਦਾ ਤਾਂ ਕੋਈ ਦੂਰ ਦਾ ਵੀ ਸੰਬੰਧ ਨਹੀਂ ਹੈ ਸਾਰੀ ਘਟਨਾਕ੍ਰਮ ਦੇ ਨਾਲ। ਉਹ ਵਿਚਾਰਾ ਵਿਆਹ ਕਰਵਾਉਣ ਗਿਆ, ਪਹਿਲਾਂ ਗਿਆ, ਉਹਦਾ ਰਿਸ਼ਤਾ ਹੋਇਆ ਜੇ ਮਹੀਨਾ ਵਿਆਹ ਨੂੰ ਨਹੀਂ ਹੋਇਆ। ਔਰ ਦੋਨੋਂ ਹੀ ਜਿਹੜੇ ਮੈਂਬਰ ਪਾਰਲੀਮੈਂਟ ਨੇ, ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ, ਉਹਨਾਂ ਨੇ ਸਟਰੋਂਗ ਇਸ ਦੇ ਉੱਤੇ ਸਟੇਟਮੈਂਟਸ ਦਿੱਤੀਆਂ ਨੇ। ਸਕਾਟਲੈਂਡ ਤੋਂ, ਜਿਸ ਗਲਾਸਗੋ ਦੇ ਵਿੱਚ ਜਿੱਥੇ ਉਹ ਜੰਮਿਆ ਪੜਿਆ, ਉੱਥੋਂ ਦੇ MP ਨੇ ਇਹਦੇ ਤੇ ਸਟੇਟਮੈਂਟ ਦਿੱਤੀ ਹੈ। ਲੇਕਿਨ ਇਹ ਸਾਰੇ ਵੇਰਵੇ ਜਾਣ ਤੋਂ ਪਹਿਲਾਂ ਕਿ ਕਿਹੜੇ ਪੁਲਿਸ ਆਫੀਸਰ ਉਹਦੇ 'ਚ ਇਨਵੋਲਵ ਨੇ, ਇੱਕ ਵੀਰ ਨੇ LA ਤੋਂ ਮੈਨੂੰ ਉਹਨਾਂ ਦੀ ਡਿਟੇਲ ਵੀ ਭੇਜੀ ਹੈ ਕਿ ਇਹ ਜਿਹੜੇ SSP ਮੋਗਾ ਰਾਜਜੀਤ ਸਿੰਘ ਹੁੰਦਲ ਤੇ ਇੰਸਪੈਕਟਰ ਇੰਦਰਜੀਤ ਸਿੰਘ, ਕਿਉਂਕਿ ਉੱਪਰਲਿਆਂ ਨੇ ਤਾਂ ਕ੍ਰੈਡਿਟ ਲੈ ਕੇ ਉਹਨਾਂ ਨੇ ਖੁਸ਼ ਕਰਤੇ ਪੰਜਾਬ ਦੇ ਹਿੰਦੂ ਵੀ ਔਰ ਹਿੰਦੂ ਜਥੇਬੰਦੀਆਂ ਨੇ ਵੀ ਕਿਹਾ ਜੀ ਅਸੀਂ ਹਿੰਦੂ ਰਤਨ ਦਿਆਂਗੇ ਅਮਰਿੰਦਰ ਸਿੰਘ ਨੂੰ, ਸ਼ੰਕਰਾਚਾਰੀਆ ਨੇ ਵੀ ਕਿਹਾ। ਹੁਣ ਇਹ ਜਿਹੜਾ ਅਦਿੱਤਿਆ ਮੈਨਨ ਹੈ, ਇਹ ਦੇਖ ਰਿਹਾ ਇਸ ਸਾਰੇ ਨੂੰ ਕਿ ਇਹ ਹਾਲਾਂਕਿ ਜਿਹੜੀ ਅੰਮ੍ਰਿਤਸਰ ਦੀ ਕਿਲਿੰਗ ਹੈ ਉਹ ਪਹਿਲਾਂ ਉਹਨਾਂ ਦਾ ਆਪਣਾ ਟੰਡਨ ਕੇ ਕੌਣ ਹੈ, ਉਹ ਭੰਡਾਰੀ, ਉਹ ਕਹਿ ਚੁੱਕਾ ਸੀ ਕਿ ਜੀ ਇਹ ਤਾਂ ਗੈਂਗਸਟਰਸ ਦੇ ਪੈਸੇ ਦੇਣੇ ਸੀ, ਉਹਨੇ ਦਿੱਤੇ ਨਹੀਂ, ਤਾਂ ਕੋਈ ਸੰਬੰਧ ਨਹੀਂ ਹੈ ਮਿਲੀਟੈਂਸੀ ਨਾਲ। ਔਰ ਕੁਦਰਤੀ ਜਿਹਨੂੰ ਇਹਨਾਂ ਨੇ ਉਸ ਸਾਰੀ ਕਿਲਿੰਗ ਦੇ ਉੱਤੇ ਗੈਂਗਸਟਰ ਨੇ ਆਪਣੀ ਫੇਸਬੁੱਕ ਪੋਸਟ ਤੇ ਪਾਇਆ ਜੀ ਮੈਂ ਮਾਰਿਆ, ਅਸੀਂ ਮਾਰਿਆ ਕਿਉਂਕਿ ਇਹਨਾਂ ਨੇ ਸਾਡੇ ਇੱਕ ਦੋਸਤ ਦੇ ਪਿਤਾ ਨੂੰ ਜਿਹੜਾ ਉਹ ਮਰਵਾਇਆ ਸੀ ਹਥਿਆਰ ਦੇ ਕੇ ਔਰ ਦੂਜੇ ਦੇ ਕੇ। ਔਰ ਇਹਦੇ ਬਾਵਜੂਦ ਝੂਠ ਵਿਕ ਰਿਹਾ। ਔਰ ਇਹ ਅਦਿੱਤਿਆ ਮੈਨਨ ਦਾ ਇਹ ਕਹਿਣਾ, ਉਹਨੇ ਇਹ ਕਿਹਾ ਕਿ ਵੀ ਹਿੰਦੂਤਵਾ ਬ੍ਰਿਗੇਡ ਅਪੀਅਰਸ ਟੂ ਹੈਵ ਏ ਨਿਊ ਟਾਰਗੇਟ ਫॉर ਇਟਸ ਪ੍ਰੋਪੇਗੈਂਡਾ ਪੰਜਾਬ, ਕਿ ਪੰਜਾਬ ਇਹਨਾਂ ਦਾ ਨਵਾਂ ਟਾਰਗੇਟ ਹੈ। The message is very similar what is being propagated in West Bengal and Kerala. ਇਹ ਜਿਹੜੇ ਸਮਾਰਟ ਜਰਨਲਿਸਟ ਨੇ ਉਹ ਗੇਮ ਦੇ ਵੱਡੇ ਕੈਨਵੈਸ ਨੂੰ ਦੇਖਦੇ ਨੇ। ਸਾਡੇ ਤਾਂ ਜੋ ਖਬਰਾਂ ਆ ਗਈਆਂ ਉਹੀ ਅੱਗੇ ਰਿਪੀਟ ਕਰਤੀਆਂ, ਉਹਨੂੰ ਹੀ ਦੁਹਰਾ ਦਿੱਤਾ। ਉਹਨੇ ਕਿਹਾ ਵੀ ਜਿਵੇਂ ਵੈਸਟ ਬੰਗਾਲ ਔਰ ਕੇਰਲਾ ਦੇ ਵਿੱਚ ਇਹ ਆਪਣੀਆਂ, ਉੱਥੇ ਵੀ ਤੁਸੀਂ ਦੇਖੋ ਕੱਲ ਸੀ ਜੀ RSS ਦਾ ਇੱਕ ਵਰਕਰ ਮਾਰਤਾ ਵੈਸਟ ਬੰਗਾਲ 'ਚ, ਉਹ ਹੁੰਦਾ ਜੀ ਇਹ ਮੁਸਲਮਾਨਾਂ ਨੂੰ ਅਪੀਜ਼ ਕਰ ਰਹੀ ਹੈ ਮਮਤਾ ਬੈਨਰਜੀ ਔਰ ਇਹ ਉਹ। ਔਰ ਉਹਨਾਂ ਨੇ ਕਿਹਾ ਹਿੰਦੂ ਔਰ ਕੀ ਹੈ ਉਹ ਜਿਹੜਾ ਇਹਨਾਂ ਦਾ what is being propagated, Hindus are under threat and there is a Pakistan sponsored conspiracy behind it. ਇੱਕ ਤਾਂ ਇਹ ਕਿ ਵੀ ਹਿੰਦੂਆਂ ਨੂੰ ਬਹੁਤ ਖਤਰਾ ਹੈ, ਔਰ ਦੂਸਰਾ ਜਿਵੇਂ ਅਮਰਿੰਦਰ ਨੇ ਖਲੋ ਕੇ ISI ਦੇ, ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਅਜੇ ਕੋਈ ਉਹ ਗਿਲਟੀ ਨਹੀਂ ਨੇ, ਅਜੇ ਤਾਂ ਅਦਾਲਤ 'ਚ ਪੇਸ਼ ਵੀ ਨਹੀਂ ਹੋਏ, ਔਰ ਉਹ ਪਹਿਲਾਂ ਹੀ ISI ਤੇ ਇਹ ਉਹ ਕਰ ਰਹੇ ਨੇ। ਸੋ ਉਹ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਵੀ ਇਹ ਖੇਡ ਕੀ ਹੈ। ਫਿਰ ਉਹਨਾਂ ਨੇ ਕਿਹਾ ਵੀ ਔਨ ਸੰਡੇ ਨੋਨ ਰਾਈਟ ਵਿੰਗ ਨਿਊਜ਼ ਚੈਨਲ ਹੈਡ ਏ ਰਾਦਰ ਅਲਾਰਮਿਸਟ ਫੀਚਰ ਟਾਈਟਲਡ ਰਿਟਰਨ ਆਫ ਭਿੰਡਰਾਂਵਾਲੇ's ਘੋਸਟ
ਜਿਹਾਦ ਅਗੇਂਸਟ ਹਿੰਦੂਜ਼ ਇਨ ਪੰਜਾਬ। ਇਹਨੇ ਨਾਂ ਨਹੀਂ ਦਿੱਤਾ ਟੀਵੀ ਚੈਨਲ ਦਾ, ਪਰ ਜ਼ਾਹਰ ਹੈ ਵੀ ਹਿੰਦੂਤਵੀ ਚੈਨਲ ਮੇਨ ਨੇ ਇਹ ਕਿਹਾ ਕਿ ਭਿੰਡਰਾਂਵਾਲੇ ਦੇ ਭੂਤ ਵਾਪਸ ਆ ਗਏ ਔਰ ਹਿੰਦੂਆਂ ਦੇ ਅਗੇਂਸਟ ਪੰਜਾਬ ਦੇ ਵਿੱਚ ਜਿਹਾਦ। The thrust of the story was that Pakistan was trying to replicate its mission Kashmir in Punjab by orchestrating attacks on Hindus in the Sikh majority state। ਕਿ ਇਹ ਸਾਰਾ ਤੁਸੀਂ ਪਾਕਿਸਤਾਨ ਦੇ ਖਾਤੇ 'ਚ ਪਾਓ ਕਿ ਜੀ ਕਸ਼ਮੀਰ ਵਾਂਗ ਇਹ ਆਪਣਾ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਟਾਰਗੇਟ ਕਰ ਰਹੇ ਨੇ। The channel insinuated that the recent killings of Hindutva leaders were part of larger Pakistani Khalistani conspiracy। ਜੋ ਅਮਰਿੰਦਰ ਨੇ ਕਿਹਾ ਹੈ ਕਿ ਜੀ ਇਹ ਕੰਸਪੀਰੇਸੀ ਉਹਦੀ ਤੁਸੀਂ ਡਾਇਸਪੋਰਾ ਨੂੰ ਵੀ ਫੜੋਂਗ ਲਓ। The most recent killing cited is the murder of Hindu Sangharsh Sena leader Vipin Sharma in Amritsar on 30th October this year। ਹੁਣ ਹਾਲਾਂਕਿ ਵਿਪਨ ਸ਼ਰਮਾ ਦਾ ਮਰਡਰ ਉਹਨਾਂ ਦਾ ਪੁਲਿਸ ਮੁਖੀ ਪਹਿਲਾਂ ਕਹਿ ਚੁੱਕਾ ਨੰਬਰ 2 ਮੈਨ ਕਿ ਇਹ ਗੈਂਗਸਟਰ ਦਾ ਕੰਮ ਹੈ, ਉਹਨੇ ਪੈਸੇ ਦੇਣੇ ਸੀ, ਉਹਨਾਂ ਦਾ ਝਗੜਾ ਸੀ ਔਰ ਜਿਹਨੇ ਮਾਰਿਆ ਉਹਨੇ ਫੇਸਬੁੱਕ ਤੇ ਆਪਣਾ ਨਾਂ ਪਤਾ ਦੇ ਕੇ ਕਿਹਾ ਵੀ ਆਹ ਹੈ ਮੈਂ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਡੇ ਲੇਟਰ देयर वर ਰਿਪੋਰਟਸ that national investigation agency is going to probe the murders of Hindu leaders in Punjab, indicating that center views the killings as possible acts of terror। ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕਲੀਅਰਲੀ ਜਿਹੜਾ ਇਹਨਾਂ ਦਾ ਪੰਜਾਬ ਦੇ ਵਿੱਚ ਬੇਸ ਇਹ ਬਣਾਉਣਾ ਚਾਹੁੰਦੇ ਨੇ ਔਰ ਇਹਦੇ 'ਚ ਉਹਨੇ ਸ਼ਮਸ਼ੇਰ ਸਿੰਘ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਔਰ ਜਗਤਾਰ ਸਿੰਘ ਜਿਹੜਾ ਪੱਤਰਕਾਰ ਉਹਨਾਂ ਨੂੰ ਕੋਟ ਕੀਤਾ ਬਾਰ-ਬਾਰ, ਲੰਬਾ ਚੌੜਾ ਆਰਟੀਕਲ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹਦੇ 'ਚ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ, ਇਟ ਮਸਟ ਬੀ ਰਿਮੈਂਬਰਡ ਦੈਟ ਰੀਸੈਂਟਲੀ a few Shiv Sena functionaries from Punjab were arrested for trying to fake threats from Sikh outfits and incite communal tensions। ਕਿ ਆਪਣੀਆਂ ਧਮਕੀਆਂ ਆਪ ਹੀ ਦੇ ਕੇ ਕਿਹਾ ਜੀ ਸਾਨੂੰ ਸਿੱਖ ਆਊਟਫਿਟਸ ਨੇ ਦਿੱਤੀਆਂ ਨੇ ਔਰ ਇਹ ਕੇਸ ਵੀ ਸਾਹਮਣੇ ਆਇਆ। ਫਿਰ ਉਹਨਾਂ ਨੇ ਕਿਹਾ ਵੀ if at all there is a broader pattern at work in Punjab, it is the Rashtriya Savak Sevak Sangh's attempt to expand its base in Punjab। ਕਿ ਪੰਜਾਬ ਦੇ ਵਿੱਚ ਆਪਣਾ ਬੇਸ ਐਕਸਪੈਂਡ ਕਰਨਾ ਚਾਹੁੰਦੇ ਨੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ 350th ਐਨੀਵਰਸਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਨਾਉਣ ਦੇ ਨਾਂ ਥੱਲੇ ਉਹਨਾਂ ਨੇ ਜਿਹੜਾ ਇਹ ਸਾਰੇ ਦੀ ਸ਼ੁਰੂਆਤ ਕੀਤੀ। ਪਰ ਕਿਉਂਕਿ ਉਹਨਾਂ ਨੂੰ ਉਹ ਇਹ ਸਮਝਦੇ ਨੇ ਵੀ ਅਸੀਂ ਅਕਾਲੀਆਂ ਤੋਂ ਵੀ ਹੁਣ ਅੱਡ ਜਾ ਕੇ ਆਪਣਾ ਬੇਸ ਬਣਾ ਸਕਦੇ। ਸੋ ਉਹਦੇ 'ਚ ਉਹਨਾਂ ਨੇ ਦਾ ਪੁਸ਼ ਬੈਕਸ ਬਿਗਨ ਰਾਈਟ ਐਟ ਦਾ ਟਾਪ। ਅਕਾਲ ਤਖਤ ਨੇ ਇਹਨਾਂ ਨੂੰ ਦਰਕਾਰ ਦਿੱਤਾ 2004 ਦੇ ਹੁਕਮਨਾਮੇ ਥੱਲੇ ਔਰ ਹੁਣ ਉਹਨਾਂ ਨੂੰ ਇਹ ਹੈ ਕਿ ਵੀ ਇਹ ਅਸੀਂ ਕਿਵੇਂ ਸਿੱਖਾਂ ਦੇ ਵਿੱਚ ਜਾ ਕੇ ਪਹਿਲਾਂ ਹਿੰਦੂਆਂ ਨੂੰ ਕੰਸੋਲੀਡੇਟ ਕਰੋ ਕਿ ਵੀ ਸਿੱਖਾਂ ਦੀ ਇਹ ਥ੍ਰੈਟ ਹੈ ਔਰ ਇਹਨੂੰ ਕਿਵੇਂ ਕੀਤਾ ਜਾਏ। ਔਰ ਉਹਦੇ ਤੇ ਬਿਲਕੁਲ ਠੀਕ ਕਿਹਾ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੇ, Sikhs have resisted imperialistic, fascist, racist and oppressive forces since the time of Guru Nanak Sahib। The 2004 Akal Takht Hukamnama demonstrates these long held Sikh sentiments। ਕਿਹਾ ਜੀ ਅਸੀਂ ਹਰ ਫਾਸ਼ਿਸਟ ਔਰ ਦੂਸਰੇ ਨੂੰ ਅਪੋਜ਼ ਕੀਤਾ ਔਰ ਇਹੀ ਗੱਲ ਜਗਤਾਰ ਸਿੰਘ ਜਿਹੜੇ ਜਰਨਲਿਸਟ ਨੇ ਉਹਨਾਂ ਨੇ ਕਿਹਾ ਕਿ RSS selectively interpreting Sikh history to push its political agenda। This according to him amounts to desecrating Sikh philosophy। ਕਿ ਵੀ ਇਹ ਡਿਫਰੈਂਟਲੀ ਪੋਰਟਰੇ ਕਰਦੇ ਨੇ। ਐਟ ਦਾ ਸੈਂਟਰ ਆਫ ਸਿੱਖ ਥਾਟ ਇਜ਼ ਗੁਰੂ ਨਾਨਕ। ਕਿ ਗੁਰੂ ਨਾਨਕ ਸਾਹਿਬ ਦੇ ਨਾਲ ਸਿੱਖ ਧਰਮ ਸ਼ੁਰੂ ਹੁੰਦਾ ਹੈ। RSS should start with Guru Nanak in case its intentions are sincere rather than quoting Guru Gobind Singh Sahib out of context। This distortion amounts to desecration of Sikh philosophy। ਹੁਣ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਇਹ ਟੱਚ ਨਹੀਂ ਕਰਦੇ ਤੇ 10ਵੇਂ ਪਾਤਸ਼ਾਹ ਨੂੰ ਮਿਸਕੋਟ ਕਰਦੇ ਨੇ ਕਿਉਂਕਿ ਉਹਨਾਂ ਨੇ ਜੰਗਾਂ ਲੜੀਆਂ ਇਸਲਾਮ ਦੇ ਅਗੇਂਸਟ ਭੁਗਤਾਨ ਦੇ ਲਈ। ਸੋ ਉਹਨੇ ਕਿਹਾ ਵੀ ਹੀ ਆਰਗੂਜ਼ ਦੈਟ RSS aims to present Sikhs as a shield of Hinduism against Islam, which is a highly distorted view। ਕਿ ਬਈ ਇਹ ਜੇ ਤੁਸੀਂ ਇਹ ਕਰੋਗੇ ਇਹ ਠੀਕ ਨਹੀਂ ਹੈ। ਸੋ ਇਹ ਲੰਬਾ ਚੌੜਾ ਆਰਟੀਕਲ ਹੈ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਫੈਕਟ ਇਹ ਹੈ ਵੀ ਇਹ ਉਹਨੇ ਜਗਤਾਰ ਸਿੰਘ ਨੇ ਕੋਟ ਕੀਤਾ ਹੈ ਕਿ ਮੁਸਲਿਮਸ ਇਨ ਪਾਕਿਸਤਾਨੀ ਪੰਜਾਬ ਟ੍ਰੀਟ ਮਹਾਰਾਜਾ ਰਣਜੀਤ ਸਿੰਘ ਐਜ਼ ਦਾ ਓਨਲੀ ਪੰਜਾਬੀ ਐਂਪਰਰ ਐਂਡ ਓਨ ਹਿਮ ਹਿਸਟਰੀ ਇਜ਼ ਡਾਇਨਾਮਿਕ ਐਂਡ ਸ਼ੇਪਡ ਬਾਈ ਦਾ ਕੰਟੈਂਪਰਰੀ ਸਿਚੁਏਸ਼ਨ। ਤੁਸੀਂ ਐਂਟਾਈ ਮੁਸਲਿਮ ਕਿਵੇਂ ਬਣਾ ਦਿਓਗੇ ਸਿੱਖਾਂ ਨੂੰ? ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਵੀ ਪਾਕਿਸਤਾਨੀ ਆਪਣਾ ਰਾਜਾ ਸਮਝਦੇ ਨੇ ਔਰ ਇਹ ਠੀਕ ਨਹੀਂ ਹੈ। ਸੋ ਇਸ ਸਾਰੇ ਦੇ ਨਾਲ ਜਿਹੜੀ ਖਾਸ ਤੌਰ ਤੇ ਜਿਸ ਕੇਸ 'ਚ 4 ਨੌਜਵਾਨਾਂ ਨੂੰ ਇਹਨਾਂ ਨੇ ਜਿਨ੍ਹਾਂ 'ਚ ਜਗਤਾਰ ਸਿੰਘ ਜੌਲ ਵੀ ਨੇ, ਇਸ ਦੇ ਉੱਤੇ ਮੈਨੂੰ ਜਿਹੜੀ ਰਾਈਟ ਅਪ ਆਇਆ ਕਿ SSP ਮੋਗ ਰਾਜਜੀਤ ਸਿੰਘ ਹੁੰਦਲ
ਤੇ ਇੰਸਪੈਕਟਰ ਇੰਦਰਜੀਤ ਸਿੰਘ ਆਰ ਦਾ ਮੇਨ ਪੀਪਲ ਬਿਹਾਈਂਡ ਕਨਕੌਕਟਿੰਗ ਸਟੋਰੀ ਆਫ ਅਰੈਸਟ ਆਫ ਸਿੱਖ ਬॉयਜ਼ and arresting a Scottish second generation Jagtar Singh Johal for starting a website neverforget84.com on November 1984 at all. ਹੁਣ ਇਹ ਜਗਤਾਰ ਸਿੰਘ ਦਾ ਕਸੂਰ ਇੰਨਾ ਹੈ, ਹਾਲਾਂਕਿ ਸਿੱਖੀ ਸਰੂਪ 'ਚ ਵੀ ਨਹੀਂ ਹੈ ਕਿ ਇਹਨੇ neverforget84.com ਬੜਾ ਪਪੂਲਰ ਵੈਬਸਾਈਟ ਹੈ ਜਿਹਦੇ 'ਚ ਸ਼ਹੀਦਾਂ ਦੀਆਂ ਪਿਕਚਰਸ ਔਰ ਉਹਨਾਂ ਦੀਆਂ ਲਾਈਫ ਸਟੋਰੀਜ਼ ਨੇ ਔਰ ਉਹਦਾ ਕੋਈ ਲਾਗਾ ਦੇਗਾ ਕਿਸੇ ਨਾਲ ਨਹੀਂ ਔਰ ਉਹਨਾਂ ਨੇ ਇਹਨਾਂ ਪੁਲਿਸ ਆਫਿਸਰਾਂ ਦੀ ਕਹਾਣੀ ਦਿੱਤੀ ਹੈ background कि it's all fake and concocted story. SSP Rajit Singh Hundur and Inspector Inderjeet Singh were notorious for concocting stories of arrests of drug smugglers and then later used to release them and take money. ਇਹਨਾਂ ਦੀ already investigation ਸੀ ਇਹ ਦੋਨੋਂ ਹੀ ਜਿਹੜੇ ਹੁਣ ਇਹ ਸਾਰੀ ਇਹਨਾਂ ਨੇ ਝੂਠੀ ਕਹਾਣੀ ਬਣਾਈ ਹੈ. They used to show big catches of drugs which were never deposited anywhere. SSP Rajit Singh Hundur had even arranged his own death certificate at the hand of so-called terrorists to get his daughter admitted into MBBS Faridkot Medical College. ਇਹ ਵੀ ਉਹਦਾ ਹੁਣ ਇਹੀ ਜਿਹੜੇ ਇਸ ਨੂੰ ਬਣਾਉਂਦੇ ਨੇ ਔਰ ਜਿਸ ਅੰਦਾਜ਼ ਦੇ ਵਿੱਚ ਮੀਡੀਆ ਨੇ ਸਾਰੇ ਨੂੰ ਪ੍ਰੋਜੈਕਟ ਕੀਤਾ ਔਰ ਇਹ ਦੋਨੋਂ ਇਹਨਾਂ ਦੇ ਕੋਲ ਬਹੁਤ ਸਾਰੀਆਂ ਪ੍ਰਾਪਰਟੀਆਂ ਨੇ ਸਪੈਸ਼ਲ ਟਾਸਕ ਫੋਰਸ ਜਿਹੜੀ ਹੈ ਉਹ ਇਹਨਾਂ ਦੇ ਡਰੱਗ ਆਫੈਂਸਿਸ ਨੂੰ ਇਨਵੈਸਟੀਗੇਟ ਕਰ ਰਹੀ ਸੀ ਬਟ ਆਲ ਦਿਸ ਵਾਸ ਸਟਾਪਡ ਬਾਈ ਅਜੀਤ ਡੋਵਲ who as a national security advisor he told Captain Amrinder Singh to ensure no harm is done to SSP Rajit Singh Hundur. ਹੁਣੇ ਅਜੀਤ ਡੋਵਲ ਅਗੇਨ ਆ ਗਿਆ ਇਹ ਸਾਰੇ ਸੈਂਟਰ ਚੋਂ ਹੀ ਹੈ ਅਜੀਤ ਡੋਵਲ has also instructed DGP Suresh Arora to ensure all corruption cases against Captain Amrinder Singh are dismissed as he is more useful than Badal family. ਜਦੋਂ ਅਸੀਂ ਕਹਿੰਦੇ ਕਿ ਅਮਰਿੰਦਰ ਸ਼ੋ ਬॉय ਹੈ ਉਹਨਾਂ ਨੂੰ ਲੱਗਾ ਵੀ ਬਾਦਲ ਨਾਲੋਂ ਇਹ ਜ਼ਿਆਦਾ ਯੂਜ਼ਫੁਲ ਹੈ ਉਹਦੇ ਖਿਲਾਫ ਸਾਰੇ ਕੇਸ वापस करवाए. DGP Suresh Arora is a staunch Hindu and did a drama that he went to Darbar Sahib Amritsar to perform ardas to ensure police achieve success in solving unsolved cases in Punjab. And he said that as soon as he came to Jalandhar after ardas he started achieving results. मैं अरदास करके आया जी नाल दी नाल ही जड़े ने रिजल्ट वापस आ गए. अगे वेरवा कि किवें जगतार सिंह जौहल नूं इन्हां ने जिहड़ा है ਉਹ ਫਸਾਇਆ ਸਾਰੇ ਕੇਸਾਂ 'ਚ ਔਰ BBC ਦੀ ਪੰਜਾਬੀ ਸਰਵਿਸ ਦੀ ਸਟੋਰੀ ਹੈ ਅੱਜ ਜਦੋਂ ਉਹਨੂੰ ਪੇਸ਼ ਕੀਤਾ ਗਿਆ ਜਗਤਾਰ ਸਿੰਘ ਜੌਹਲ ਨੂੰ ਔਰ ਉਹਦੇ ਵਕੀਲ ਜਸਪਾਲ ਸਿੰਘ ਮੰਝਪੁਰ ਜਿਨ੍ਹਾਂ ਦੇ ਨਾਲ TV 84 ਨੇ ਸਪੈਸ਼ਲ ਇੰਟਰਵਿਊ ਕੀਤਾ ਸੀ ਔਰ ਉਸ ਇੰਟਰਵਿਊ ਨੂੰ ਸਿੱਖ ਸਿਆਸਤ ਨੇ ਪੰਜਾਬੀ ਔਰ ਬਹੁਤ ਸਾਰੀ ਥਾਵਾਂ ਤੇ ਉਹ ਸਰਕੂਲੇਟ ਹੋਇਆ ਜੀ ਉਹਦੇ ਚ ਉਹਨੇ ਕਿਹਾ ਜਗਤਾਰ ਜੌਹਲ ਵੱਲੋਂ ਪੰਜਾਬ ਪੁਲਿਸ ਤੇ ਅਣਮਨੁੱਖੀ ਤਸ਼ੱਦਦ ਦਾ ਇਲਜ਼ਾਮ ਦਰਸ਼ਕ ਸਕਰੀਨ ਦੇ ਉੱਤੇ ਜਗਤਾਰ ਜੌਹਲ ਦੀ ਪਿਕਚਰ ਦੇਖ ਰਹੇ ਨੇ ਕਿ ਅਦਾਲਤ ਨੇ ਪੁਲਿਸ ਹੁਣ ਉਹ ਜੱਜ ਨੂੰ ਕਹਿ ਰਿਹਾ ਜੀ ਮੈਨੂੰ ਇਹਨਾਂ ਨੇ ਇਲੈਕਟ੍ਰਿਕ ਸ਼ੌਕ ਲਾਏ ਨੇ ਮੇਰੇ ਪ੍ਰਾਈਵੇਟ ਪਾਰਟਸ ਦੇ ਮੇਰੀ ਛਾਤੀ ਤੇ ਮੈਨੂੰ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ ਤੇ ਜੱਜ ਅੱਗੋਂ 3 ਦਿਨ ਦਾ ਹੋਰ ਪੁਲਿਸ ਰਿਮਾਂਡ ਦੇ ਰਹੇ ਔਰ ਪੁਲਿਸ ਉਹਨਾਂ ਦੇ ਦਾਦੀ ਨੂੰ ਘਰਦਿਆਂ ਨੂੰ ਸਹੁਰਿਆਂ ਨੂੰ ਚੁੱਕ ਰਹੀ ਹੈ ਜੀ ਉਹਦਾ ਪਾਸਪੋਰਟ ਕਿੱਥੇ ਉਹਨੇ ਕਿਹਾ ਜੀ ਪਾਸਪੋਰਟ ਬ੍ਰਿਟਿਸ਼ ਹਾਈ ਕਮਿਸ਼ਨ ਉਹ ਪੁਲਿਸ 3 ਦਿਨ ਦਾ ਰਿਮਾਂਡ ਮੰਗ ਰਹੀ ਹੈ ਕਿ ਜੀ ਅਸੀਂ ਉਹ ਕਨਫਰਮ ਕਰਨਾ ਹੈ ਵੀ ਬ੍ਰਿਟਿਸ਼ ਹਾਈ ਕਮਿਸ਼ਨ ਕੋਲ ਹੈ ਕਿ ਨਹੀਂ ਸੋ ਕੁੱਲ ਮਿਲਾ ਕੇ ਮੰਝਪੁਰ ਉਹਨਾਂ ਨੇ ਕਿਹਾ ਕਿ ਵੀ ਉਹਦੇ ਚ ਉਹਨਾਂ ਨੇ ਅਦਾਲਤ ਸਾਹਮਣੇ ਕਿਹਾ ਕਿ 3rd ਡਿਗਰੀ ਟਾਰਚਰ ਮੇਰੇ ਤੇ ਕੀਤਾ ਔਰ ਪੁਲਿਸ ਨੇ ਮੇਰੇ ਕੰਨਾਂ ਹੇਠ ਛਾਤੀ ਤੇ ਗੁਪਤ ਅੰਗਾਂ ਨੂੰ ਕਰੰਟ ਲਾਇਆ ਤੇ ਮੇਰੀਆਂ ਲੱਤਾਂ ਖਿੱਚੀਆਂ ਹਨ ਔਰ ਫਿਰ ਉਹਨਾਂ ਨੇ ਇਹ ਮੰਨੀ ਕਿ ਵੀ ਅਦਾਲਤ ਨੇ ਕਿਹਾ ਕਿ ਜੀ ਇਹਨਾਂ ਦਾ ਮੈਡੀਕਲ ਐਗਜ਼ਾਮ ਇਮੀਡੀਏਟ ਨਹੀਂ ਕਰਵਾਉਣ ਦਾ ਹੈਗਾ ਜਦੋਂ ਦੁਬਾਰਾ ਹੋਏਗਾ ਉਦੋਂ ਉਹਨਾਂ ਦਾ ਮੈਡੀਕਲ ਐਗਜ਼ਾਮ ਕਰਾਓ ਔਰ ਇਹ ਸਾਰੀ ਵਾਘਾ ਪੁਰਾਣਾ ਥਾਣੇ 'ਚ ਜਿਹੜੀ FIR ਦਰਜ ਸੀ ਨਵੰਬਰ 193/16 ਉਹਦੇ 'ਚ ਜਗਤਾਰ ਸਿੰਘ ਦਾ ਨਾਂ ਤੱਕ ਹੀ ਨਹੀਂ ਹੈ ਕਿਉਂਕਿ ਇਹ ਬਹੁਤ ਪੁਰਾਣੀ ਰਜਿਸਟਰ ਕੀਤੀ ਹੋਈ ਹੈ ਔਰ ਇਸ ਸਾਰੇ ਤੋਂ ਤੁਸੀਂ ਅੰਦਾਜ਼ਾ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਲੜਾਈ ਹੁਣ ਡਾਇਸਪੋਰਾ ਸਿੱਖਾਂ ਦੇ ਖਿਲਾਫ ਕਿਉਂਕਿ ਇੰਗਲੈਂਡ 'ਚ ਆਵਾਜ਼ ਸੀ ਜਗਤਾਰ ਸਿੰਘ ਜੌਹਲ ਨੂੰ ਝੂਠਾ ਉਹਨਾਂ ਦੇ ਵਕੀਲ ਨੇ ਕਿਹਾ ਔਰ ਕੋਈ ਲਾਗਾ ਦੇਗਾ ਨਹੀਂ ਜੀ ਔਰ ਕੈਨੇਡਾ 'ਚ ਅਸੀਂ ਦੇਖਦੇ ਹਾਂ ਵੀ ਕਿਸ ਕਿਸਮ ਦਾ ਵਰਤਾਰਾ ਉੱਥੋਂ ਦੇ ਪੋਲੀਟੀਸ਼ੀਅਨਸ ਨਾਲ ਔਰ ਅਮਰਿੰਦਰ ਨੇ ਕਿਹਾ ਜੀ 10 ਜਿਹੜੇ ਡਰੱਗਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਐਕਸਟ੍ਰਾਡਾਈਟ ਕਰੋ ਔਰ ਅਮਰੀਕਾ 'ਚ ਇਹ RSS ਦਾ ਜੋ ਡਰਾਮਾ ਰਾਸ਼ਟਰੀ ਸਿੱਖ ਸੰਗਤ ਦੇ ਥੱਲੇ ਕਰਨ ਦੀ ਕੋਸ਼ਿਸ਼ ਸੋ ਅਸੀਂ ਸਮਝਦੇ ਹਾਂ ਕਿ ਵੀ ਸਰਕਾਰ ਉਹਨਾਂ ਦੀਆਂ ਏਜੰਸੀਆਂ ਅਜੀਤ ਡੋਵਲ ਦੀ ਕਮਾਂਡ ਥੱਲੇ ਸਿੱਖ ਡਾਇਸਪੋਰਾ ਦੇ ਅਗੇਂਸਟ ਫੁੱਲ ਫਲੈਜਡ ਵਾਰ ਉਹਨਾਂ ਲਈ ਇਹ ਖਾਲਿਸਤਾਨ ਦੀ ਲੜਾਈ ਹੈ ਸਾਡੇ ਚੋਂ ਬਹੁਤਿਆਂ ਨੂੰ ਸਮਝ ਆਏ ਨਾ ਆਏ ਕਿ ਡਾਇਸਪੋਰਾ ਸਿੱਖ ਕੀ ਹਿੰਮਤ ਰੱਖਦੇ ਨੇ ਆਪਣੇ ਨਿਸ਼ਾਨੇ ਨੂੰ ਅਚੀਵ ਕਰਨ ਦੀ ਸੋ ਸਾਡਾ ਫਰਜ਼ ਹੈ ਕਿ ਫੈਕਟਸ ਨੂੰ ਸਾਹਮਣੇ ਰੱਖਣਾ ਔਰ ਅੰਦਾਜ਼ਾ ਲਾ ਲਓ ਕਿ ਜੇ ਇੱਕ ਬ੍ਰਿਟਿਸ਼ ਸਿਟੀਜ਼ਨ ਦੇ ਨਾਲ ਜਿੱਥੇ ਫੁੱਲ
ਨਜ਼ਰ ਉਹ ਦੇਖ ਰਿਹਾ ਹਾਈ ਕਮਿਸ਼ਨ ਨੂੰ ਪਹਿਲਾਂ ਮਿਲਣੇ ਨਹੀਂ ਦਿੱਤਾ ਬ੍ਰਿਟਿਸ਼ ਹਾਈ ਕਮਿਸ਼ਨ ਦਿੱਲੀ ਨੂੰ, ਔਰ ਉਹ ਟਾਰਚਰ ਹੋ ਸਕਦਾ ਹੈ ਤੇ ਕਿਸ ਕਿਸਮ ਦਾ ਇਹ ਸਿਸਟਮ ਹੈ ਜਿਹਦੇ ਨਾਲ ਜਿਹੜਾ ਅਸੀਂ ਕਿਵੇਂ ਇਸ ਸਿਸਟਮ ਦੇ ਨਾਲ ਰਹਿ ਸਕਦੇ। ਜੀ ਡਾਕਟਰ ਸਾਹਿਬ ਬਿਲਕੁਲ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਹਮੇਸ਼ਾ ਹੀ ਕੋਈ ਨਾ ਕੋਈ ਹਮੇਸ਼ਾ ਜਿਹੜੇ ਇਸ਼ੂ ਨੇ, ਇੰਪੋਰਟੈਂਟ ਇਸ਼ੂ ਨੇ, ਉਹ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ ਤੇ ਉਹਨਾਂ ਉੱਪਰ ਆਪਣੇ ਵਿਚਾਰ ਵੀ ਦਿੰਦੇ ਨੇ। ਅਸੀਂ ਚਾਹਾਂਗੇ ਕਿ ਤੁਸੀਂ TV 84 ਨੂੰ ਵੱਧ ਤੋਂ ਵੱਧ ਕਾਮਯਾਬ ਬਣਾਓ ਆਪਣੀ ਮਾਈਕ ਸਹਾਇਤਾ ਨਾਲ। ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ TV84.tv ਤੇ ਜੋ ਵੈਬਸਾਈਟ ਹੈ ਉਸ ਤੇ ਇਹਨਾਂ 3 ਵੇਜ਼ ਰਾਹੀਂ ਡੋਨੇਸ਼ਨ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।